ਅਸੀਂ ਜੀ ਵੇਖਣ ਵਾਲਿਆਂ ਨੂੰ ਗੱਲ ਇਹ ਸੁਣਾਉਂਦੇ ਹਾਂ ਕਿ ਤੁਹਾਡਾ ਬੜਾ ਸ਼ੌਕ ਸੀ ਸਾਨੂੰ ਵੇਖਣ ਦਾ। ਮਿਹਰਬਾਨੀ ਅਸੀਂ ਅੱਜ ਪ੍ਰੋਗਰਾਮ ਬਣਾਇਆ ਜੀ ਤਿੰਨਾਂ ਭਾਈਆਂ ਨੇ ਜੀ ਜੀ ਤੇ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਹਾਂ। ਸਾਡੀ ਛੋਟੀ ਜਿਹੀ ਰਿਕੁਐਸਟ ਹੈ ਜੀ ਭਰਾਵਾਂ ਅੱਗੇ ਵੀ ਤੇ ਤੁਹਾਡੇ ਅੱਗੇ ਵੀ ਜੀ, ਤੇ ਜੀ। ਉਹ ਵੀ ਸਾਡੀ ਸਿਫਾਰਿਸ਼ ਕਰ ਦੇਣਗੇ ਕਿਉਂ ਨਹੀਂ ਜੀ ਕਿ ਇੱਕ ਵਾਰੀ ਸਿਰਫ ਤੁਸੀਂ ਜ਼ਿਲ੍ਹਾ ਸ਼ੇਖੂਪੁਰ ਜਾ ਕੇ ਸਾਨੂੰ ਆਪਣਾ ਦੀਦਾਰ ਕਰਾਓ, ਇਨਸ਼ਾਅੱਲਾ ਆਪਣੀ ਖਿਦਮਤ ਦਾ ਮੌਕਾ ਦਿਓ। ਹਾਂਜੀ ਤਾਬਿਆਦਾਰ ਅਸੀਂ ਵੀ ਤੁਹਾਡੀ ਖਿਦਮਤ ਕਰਕੇ ਤੁਹਾਡੀ ਮਿਹਰਬਾਨੀ ਤੁਹਾਡੀ ਮਿਹਰਬਾਨੀ। ਵੇਖੋ ਮੈਂ ਜਿਹੜੀ ਅੱਗੇ ਗੱਲ ਸੁਣਾਈ ਹੈ ਗੱਲ ਦਾ ਲੁਬੇ ਲਬਾਬ ਖਲਾਸਾ ਇਹ ਵੇ ਕਿ ਮੇਰੀ ਜਿਹੜੀ ਕਮਾਈ ਹੈ ਬਚਤ ਹੈ ਅਸਾਸਾ ਹੈ ਸਰਮਾਇਆ ਹੈ ਜੋ ਕੁਝ ਮੇਰੇ ਕੋਲ ਹੈ ਵੇ ਨਾ ਬੰਦੇ ਹੀ ਨੇ ਜੀ ਬਿਲਕੁਲ ਮੈਂ ਬੰਦੇ ਹੀ ਕਮਾਏ ਨੇ ਔਰ ਮੇਰੇ ਕੋਲ ਇਹਦੋਂ ਵੱਡੀ ਕਮਾਈ ਵੀ ਕੋਈ ਨਹੀਂ। ਘੁੰਮਣ ਸਾਹਿਬ ਵਿੱਚ ਕੋਈ ਗੱਲ ਸੁਣਾਓ ਨਾ ਹੁਣ ਨਾ ਛੜੋ ਗੱਲ ਵਿੱਚ अस्सलाम वालेकुम जी। मैं कपूरों आया मोहम्मद जी घुम्मन। मैं इन्हों के साह पता कोल आए हैं। बड़ी इन्होंने खिदमत की है। बड़े ताबेदार बंदे ने, बहुत अच्छे बंदे ने, बहुत तारीफदार बंदे ने, बहुत चंगे बंदे ने। मैं कल दा इन्हों को आना वा ते अगू माशाअल्लाह आउंदा ही रहां इंशाअल्लाह जी। मेहरबानी मेहरबानी। जिउंदे रहो जिउंदे रहो जी जिउंदे रहो। अस्सलाम वालेकुम जी सारे दोस्त भाई जिन्ने भी सुनने वाले ने वेखण वाले ने। उस्मान घुम्मन एडवोकेट मेरा नाम है जी। पीरो ਚੱਕ ਡਸਕਾ ਤੋਂ ਬਿਲੋਂਗ ਕਰਨਾ। ਡਸਕਾ ਕਚਹਿਰੀ ਦੇ ਵਿੱਚ ਪ੍ਰੈਕਟਿਸ ਹੈ, ਹਾਈ ਕੋਰਟ ਵੀ ਜਾਈ ਆਈਦਾ। ਅਵੈਸ ਭਾਈ ਦੀ ਵੀਡੀਓ ਵੇਖਦਿਆਂ ਰਹੀਦਾ, ਸੁਣਦਿਆਂ ਰਹੀਦਾ, ਬੜੀਆਂ ਚੀਜ਼ਾਂ ਸਿੱਖਣ ਲਈ ਮਿਲਦੀਆਂ ਨੇ। ਇਹਨਾਂ ਨੂੰ ਮੈਂ ਜਦੋਂ ਵੀ ਸੁਣਨਾ ਤੇ ਮੈਂ ਇਸ ਤਰ੍ਹਾਂ ਸੁਣਨਾ ਜਿਵੇਂ ਕਿਸੇ ਵੱਡੇ ਭਾਈ ਦੀ ਗੱਲ ਸੁਣੀ ਦੀ ਹੈ। ਮਿਹਰਬਾਨੀ ਔਰ ਮਿਹਰਬਾਨੀ। ਮੇਰੇ ਤੋਂ ਦੋ ਮੇਰੇ ਵੱਡੇ ਭਾਈ ਨੇ, ਉਹ ਮਾਸ਼ਾਅੱਲਾ ਇਬਰਾਡ ਸੈਟਲ ਨੇ ਬਾਹਰ ਸਾਊਦੀ ਅਰਬ ਦੇ ਵਿੱਚ। ਮਾਸ਼ਾਅੱਲਾ ਔਰ ਮੈਂ ਜਦੋਂ ਇਹਨਾਂ ਨੂੰ ਸੁਣਨਾ ਵਾ ਤੇ ਮੈਨੂੰ ਆਪਣੇ ਵੱਡੇ ਭਾਈ ਮੁਬਸ਼ਰ ਮੇਰੇ ਸਭ ਤੋਂ ਵੱਡੇ ਭਾਈ ਨੇ ਔਰ ਮੇਰੇ ਬਾਪ ਦੀ ਜਗ੍ਹਾ ਤੇ ਵੀ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਔਰ ਮੈਂ ਹਮੇਸ਼ਾ ਜਿਹੜਾ ਨਾ ਇਹਨਾਂ ਦੇ ਉਹ ਟਿਕਟਾਕ ਦੇ ਉੱਤੇ ਵੀ ਉਹ ਕਰਦੇ ਰਹਿੰਦੇ ਨੇ ਇਹਨਾਂ ਦੀਆਂ ਗੱਲਾਂ ਦੇ ਲੋਗੋ ਜਿਹੜੇ ਨੇ ਨਾ ਅੱਗੇ। ਤੇ ਮੈਨੂੰ ਜਦੋਂ ਵੀ ਮੈਂ ਇਹਨਾਂ ਨੂੰ ਸੁਣਨਾ ਤੇ ਮੈਨੂੰ ਇਸ ਤਰ੍ਹਾਂ ਹੀ ਮਿਲਦਾ ਹੈ ਕਿ ਜਿਵੇਂ ਸਾਡਾ ਵੀ ਸਾਰੀ ਦਿਹਾੜੀ ਇੱਕ ਪੇਸ਼ਾ ਹੈ ਲੋਕਾਂ ਨੂੰ ਗੱਲਾਂ ਸੁਣਾਉਣੀਆਂ, ਆਪਣਾ ਨੁਮਾਇੰਦਗੀ ਕਰਨੀ ਵਕਾਲਤ ਦੇ ਵਿੱਚ, ਕਿਸੇ ਦੇ ਕੰਮ ਆਉਣਾ, ਕਿਸੇ ਦਾ ਕੇਸ ਨੁਮਾਇੰਦਗੀ ਕਰਕੇ ਅੱਗੇ ਪੇਸ਼ ਕਰਨਾ। ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਪੁਰਾਣੀਆਂ ਪੱਗ ਵੱਟ ਚੀਜ਼ਾਂ ਔਰ ਪੁਰਾਣਾ ਕਲਚਰ ਔਰ ਪੰਜਾਬ ਔਰ ਬਿਲਖਸੂਸ ਉਦੋਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਚੜ੍ਹਦੇ ਪੰਜਾਬ ਤੋਂ ਕੋਈ ਸਿੱਖ ਕਮਿਊਨਿਟੀ ਤੋਂ ਉੱਤੋਂ ਕੋਈ ਬਿਲੋਂਗ ਕਰਦਾ ਜੀ ਇਹਨਾਂ ਦੀਆਂ ਚੀਜ਼ਾਂ ਨੂੰ ਅੱਗੇ ਕਾਪੀ ਕਰਕੇ ਤੇ ਉਹਨਾਂ ਨੇ ਅੱਗੇ ਲਾਈ ਹੁੰਦੀ ਹੈ ਕੋਈ ਗੱਲ ਵਿੱਚੋਂ ਕੱਢ ਕੇ। ਤੇ ਉਹ ਸ਼ੁਰੂ ਤੋਂ ਨਾ ਇੱਕ ਬਜ਼ੁਰਗਾਂ ਦੇ ਵਿੱਚ ਬਹਿਣ ਦੀ। ਔਰ ਮਾਸ਼ਾਅੱਲਾ ਅੱਜ ਜਿਵੇਂ ਆਏ ਨੇ ਦੋਸਤ ਸ਼ੇਖਪੁਰ ਤੋਂ, ਸ਼ਰਕਪੁਰ ਸ਼ਰੀਫ ਵੀ ਉੱਥੇ ਨਜ਼ਦੀਕ ਹੈ, ਪੀਰ ਵਾਰਿਸ ਸ਼ਾਹ ਦੀ ਹਸਤੀ। ਔਰ ਇਹਨਾਂ ਸੂਫੀਆ ਇਕਰਾਮ ਦੀ ਵਜ੍ਹਾ ਤੋਂ ਸਾਡਾ ਪੰਜਾਬ ਵਸਦਾ ਹੈ। ਉਹਨਾਂ ਨੇ ਸਾਨੂੰ ਦੀਨ ਦੀ ਤਬਲੀਗ ਕੀਤੀ, ਸਾਡੇ ਕਲਚਰ ਦੇ ਵਿੱਚ ਉਹ ਵਾਲੀ ਚੀਜ਼ ਆਂਦੀ ਹੈ। ਔਰ ਉਸ ਕਲਚਰ ਨੂੰ ਅੱਗੇ ਲੈ ਕੇ ਚੱਲਣ ਵਾਲੇ ਇਸ ਦੌਰ ਦੇ ਵਿੱਚ ਬੜੇ ਘੱਟ ਜੀ ਨੇ। ਔਰ ਉਹਨਾਂ ਘਟਾਂ ਜੀਆਂ ਦੇ ਵਿੱਚੋਂ ਜਿਹੜੇ ਸਰੇ ਫਰਿਸ਼ਤ ਨੇ ਮੈਂ ਤੇ ਅਵੈਸ ਘੁੰਮਣ ਸਾਹਿਬ ਨੂੰ ਸਮਝਣਾ। ਅੱਜ ਜਦੋਂ ਇਹਨਾਂ ਦੀ 1 ਵਜੇ ਪੋਸਟ ਅਪਲੋਡ ਹੋਈ ਹੈ ਫੇਸਬੁੱਕ ਦੇ ਜੀ ਜੀ ਤੇ ਹੁੱਕੇ ਦਾ ਉਹਨਾਂ ਨੇ ਲਾਇਆ ਕਸ਼ ਤੇ ਹੁੱਕਾ ਸ਼ੁੱਕਾ ਚਲੋ ਅਸੀਂ ਵੀ ਪੀਂਦੇ ਰਹਿੰਦੇ ਆ। ਜੀ ਜੀ ਜੀ। ਅੱਗੇ ਵੀ ਮੈਂ ਦੱਸਿਆ ਸੀ ਕਿ ਟਾਂਡੇ ਦਾ ਬੜਾ ਮਸ਼ਹੂਰ ਤੰਬਾਕੂ ਹੈ, ਇਨਸ਼ਾਅੱਲਾ ਤਾਲਾ ਸੁਗਾਤ ਤੋਂ ਵੀ ਕਰਾਂਗੇ ਘੁੰਮਣ ਸਾਹਿਬ ਨੂੰ। ਮਿਹਰਬਾਨੀ ਮਿਹਰਬਾਨੀ। ਤੇ ਉਦੋਂ ਜਿਹੜਾ ਨਾ ਮੈਂ ਇਹ ਕੀਤਾ, ਮੈਂ ਕਾਲ ਤੇ ਰਾਬਤਾ ਕੀਤਾ, ਮੈਂ ਰਿਕੁਐਸਟ ਕੀਤੀ ਕਿ ਮੈਂ ਆਣਾ। ਤੇ ਫਿਰ ਉਦੋਂ ਨਿਕਲੇ ਆ, ਗੱਡੀ ਪੈਂਚਰ ਸੀ, ਗੱਡੀ ਪੈਂਚਰ ਨੂੰ ਪੈਂਚਰ ਲਗਵਾਇਆ, ਜਲਦ ਅਜ਼ ਜਲਦ ਜਿਹੜਾ ਨਾ ਪਹੁੰਚਣ ਦੀ ਕੋਸ਼ਿਸ਼ ਕੀਤੀ। ਤੇ ਇਨਸ਼ਾਅੱਲਾ ਤਾਲਾ ਜੀ ਜ਼ਿੰਦਗੀ ਬਾਕੀ ਤੇ ਮੁਲਾਕਾਤ ਬਾਕੀ ਇਨਸ਼ਾਅੱਲਾ ਸਾਰੇ ਦੋਸਤਾਂ ਦੀ। ਔਰ ਘੁੰਮਣ ਸਾਹਿਬ ਦੀ ਜਿਹੜੀ ਮਹਿਮਾਨ ਨਵਾਜ਼ੀ ਹੈ ਇਹ ਮੂੰਹ ਬੋਲਤਾ ਸਬੂਤ ਹੈ ਕਿ ਉਹ ਜਿਹੜਾ ਨਾ ਉਸੇ ਵੇਲੇ ਹਰ ਬੰਦੇ ਨੂੰ ਉਸ ਤਰ੍ਹਾਂ ਹੀ ਤਰਜੀਹ ਦਿੰਦੇ ਨੇ। ਬਹੁਤ ਮਿਹਰਬਾਨੀ ਜੀ ਸਾਰੇ ਦੋਸਤ ਭਾਈਆਂ ਦੀ, ਬਹੁਤ ਮਿਹਰਬਾਨੀ। ਜਜ਼ਾਕੱਲਾ ਜੀ। अस्सलाम वालेकुम जी सारे दोस्तों भाइयों ਨੂੰ ਕੀ ਹਾਲ ਚਾਲ ਨੇ? ਖੈਰੀਅਤ ਹੈ ਸਾਰੇ ਜਨਾਬ। ਅਸੀਂ ਜੀ ਸ਼ੇਖਪੁਰਾ ਤੋਂ ਤਸ਼ਰੀਫ ਲਿਆਏ ਹਾਂ, ਨਾਲ ਜੰਡਿਆਲਾ ਸ਼ੇਰ ਖਾਂ ਦੀ ਹਸਤੀ ਹੈ ਪੀਰ ਵਾਰਿਸ ਸ਼ਾਹ ਦੀ ਤੇ ਭਾਈ ਅਵੈਸ ਘੁੰਮਣ ਸਾਹਿਬ ਦੀਆਂ ਸ਼ੁਰੂ ਤੋਂ ਲੈ ਕੇ ਅਸੀਂ ਟਿਕਟੋਕਾਂ ਵੇਖਦੇ ਹਾਂ, ਉਹਨਾਂ ਨੂੰ ਸਬਸਕ੍ਰਾਈਬ ਕਰਨੇ ਆ, ਲਾਈਕ ਕਰਨੇ ਆ ਤੇ ਅਸੀਂ ਇਹਨਾਂ ਦੀਆਂ ਟਿਕਟੋਕਾਂ ਤੋਂ ਬੜੇ ਬੜੇ ਸਬਕ ਹਾਸਲ ਕੀਤੇ ਨੇ ਜੀ। ਇਹਨਾਂ ਦੀ ਕਿਆ ਬਾਤ ਹੈ। ਅੱਜ ਮੈਂ ਗੁਜਰਾਂ ਲਿਆਇਆ ਸੀ ਜਦੋਂ ਭਾਰਾਂ ਨੇ ਮੈਨੂੰ ਕਿਹਾ ਕਿ ਅੱਜ ਅਸੀਂ ਇੱਕ ਹਸਤੀ ਨੂੰ ਮਿਲਣ ਵਾਸਤੇ ਜਾਣਾ ਹੈ ਜੀ। ਤੇ ਜਦੋਂ ਇਹਨਾਂ ਨੇ ਮੈਨੂੰ ਕਿਹਾ, ਤਸਵੀਰ ਵਹਾਈ, ਟਿਕਟੋਕ ਵਹਾਈ, ਇੰਤਹਾ ਦੀ ਖੁਸ਼ੀ ਹੋਈ। ਮੈਂ ਆਖਿਆ ਜੀ ਮੈਂ ਜ਼ਰੂਰ ਜਾਣਾ ਹੈ, ਮਿਹਰਬਾਨੀ ਮੈਂ ਨਾਲ ਲੈ ਕੇ ਜਾਓ ਜ਼ਰੂਰ। ਮਿਹਰਬਾਨੀ। ਉਹ ਜੀ ਫਿਰ ਇਹਨਾਂ ਦੀ ਮੁਹੱਬਤ ਹੈ ਨਾਲ ਲੈ ਕੇ ਆਏ
ਰਸਤੇ 'ਚ ਸਾਰਿਆਂ ਭਾਈਆਂ ਨੂੰ ਪੁੱਛਦੇ ਪਛਾਣਦੇ, ਐਡਰੈਸ ਦਾ ਪਤਾ ਕੋਈ ਨਹੀਂ ਸੀ ਸਾਨੂੰ। ਜੀ 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 ਤੇ ਉਹ ਜਿਹੜੇ ਬੰਦੇ ਕੋਲ ਵੀ ਪੁੱਛਿਆ ਨਾ ਜੀ ਅਵੈਸ ਘੁੰਮਣ ਸਾਹਿਬ ਦਾ, ਜੀ ਜੀ ਉਹਨਾਂ ਨੇ ਕਿਹਾ ਜੀ ਕਿਆ ਬਾਤ ਹੈ, ਕਮਾਲ ਦੀ ਹਸਤੀ ਨੇ। ਮਿਹਰਬਾਨੀ ਇਹਨਾਂ ਦੀਆਂ ਅਸੀਂ ਗੱਲਾਂ ਸੁਣ ਕੇ ਬੜੇ ਬੜੇ ਸਬਕ ਹਾਸਲ ਕਰਨੇ ਆ, ਮਿਹਰਬਾਨੀ। ਤੇ ਵਾਕਿਆ ਹੀ ਇਹਦੇ 'ਚ ਕੋਈ ਸ਼ੱਕ ਨਹੀਂ ਜਨਾਬ। ਅੱਜ ਇੱਥੇ ਪਹੁੰਚੇ ਆ, ਮੁਲਾਕਾਤ ਕੀਤੀ ਹੈ, ਜਿੰਨੀ ਸੋਚ ਸੀ ਉਹ ਸੋਚ ਤੋਂ ਵੱਧ ਕੇ ਅਸੀਂ ਸਾਨਾ ਇਹਨਾਂ ਨੂੰ ਪਾਇਆ ਹੈ। ਤੁਹਾਡੀ ਮਿਹਰਬਾਨੀ, ਠੀਕ ਹੋ ਗਿਆ। ਤੁਹਾਡੀ ਮਿਹਰਬਾਨੀ। ਤੇ ਬਹੁਤ ਸ਼ੁਕਰੀਆ ਇਹਨਾਂ ਦਾ, ਇਹਨਾਂ ਦੀਆਂ ਬੜੀਆਂ ਮੁਹੱਬਤਾਂ ਨੇ ਸਾਡੇ ਨਾਲ, ਇਹਨਾਂ ਸਾਡੇ ਨਾਲ ਬੜਾ ਕੋਆਪਰੇਟ ਕੀਤਾ ਹੈ, ਅੱਛੀ ਮਹਿਮਾਨਵਾਜ਼ੀ ਕੀਤੀ ਹੈ। ਜਜ਼ਾਕ ਅੱਲਾ ਇੱਕ ਇਹਨਾਂ ਅੱਗੇ ਰਿਕੁਐਸਟ ਫਿਰ ਹੋਈ ਹੈ ਜੀ ਜੀ ਤੇ ਇੱਕ ਦਫਾ ਜੀ ਸਾਨੂੰ ਨਾ ਉੱਥੇ ਆ ਕੇ ਇਹ ਸਾਨੂੰ ਖਿਦਮਤ ਦਾ ਮੌਕਾ ਦੇਣ, ਇਨਸ਼ਾਅੱਲਾ ਇਨਸ਼ਾਅੱਲਾ ਤੇ ਇਨਸ਼ਾਅੱਲਾ। ਅਸੀਂ ਇਹਨਾਂ ਦੇ ਬੜੇ ਮਸ਼ਕੂਰ ਹੋਵਾਂਗੇ ਜਨਾਬ। ਦਿਲ ਦੀਆਂ ਥਾਂ ਗਰਾਈਆਂ ਤੋਂ ਸ਼ੁਕਰੀਆ ਅਦਾ ਕਰਾਂਗੇ। ਮਿਹਰਬਾਨੀ ਜੀ, ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਤਸ਼ਰੀਫ ਜਨਾਬ, ਲਿਆਏ, ਸ਼ੁਕਰੀਆ। ਤੁਹਾਡੀ ਮਿਹਰਬਾਨੀ। ਗੁਜ਼ਾਰਿਸ਼ ਹੈ ਮੈਂ ਜੋ 2-4 ਦਫਾ ਇੱਥੇ ਆਇਆ, ਜੀ ਮੈਂ ਜੋ ਦੇਖਿਆ ਨਾ ਕਿ ਅਵੈਸ ਘੁੰਮਣ ਸਾਹਿਬ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਨਾ ਹੋਵੇ ਕਿ ਇਹਨਾਂ ਤੇ ਰੱਬ ਕਿੰਨਾ ਕੁ ਮਿਹਰਬਾਨ ਹੈ। ਮਿਹਰਬਾਨੀ ਮਲਕ ਸਾਹਿਬ। ਇਹ ਉਸ ਲੈਵਲ ਨੂੰ ਟੈਸਟ ਵੀ ਨਹੀਂ ਕਰ ਸਕਣਗੇ, ਇੰਨਾ ਕਰਮ ਦਿਨ ਬ ਦਿਨ ਹੋ ਰਿਹਾ। ਇਹ ਮੁਕਾਲਮਾ ਘਰ ਨੇ ਪੰਜਾਬੀ ਦੇ, ਇਹ ਮੈਂ ਅੱਜ ਆਖਿਆ ਹੈ, ਜੀ ਮਿਹਰਬਾਨੀ ਅੰਦਾਜ਼ਾ ਮੈਨੂੰ ਪਹਿਲੇ ਹੋ ਰਿਹਾ। ਮਲਕ ਸਾਹਿਬ ਇਹ ਮਿਹਰਬਾਨੀ। ਕੁਦਰਤ ਤੋਂ ਅਤਾ ਹੁੰਦੀ ਹੈ ਇਹਨਾਂ ਨੂੰ, ਜੀ ਜੀ ਤੇ ਜੀ ਮੁਕਾਲਮਾ ਬਣ ਜਾਂਦਾ। ਉਹ ਮੁਕਾਲਮਾ ਬਹੁਤੀ ਖੁਸ਼ੀ ਵਾਲੀ ਗੱਲ ਹੈ ਕਿ ਕੋਈ ਨਵੀਂ ਪੌਦ ਦੇ ਵਿੱਚ ਸਾਡੀ ਪੰਜਾਬੀ ਜ਼ੁਬਾਨ ਤਕਰੀਬਨ ਮਰ ਰਹੀ ਸੀ, ਹਾਂਜੀ, ਅੱਗੋਂ ਇੰਗਲਿਸ਼ ਜ਼ਿਆਦਾ ਗਾਲਬ ਆ ਗਈ। ਉਸ ਨੂੰ ਪੰਜਾਬੀ ਆਪਣੀ ਮਾਦਰੀ ਜ਼ੁਬਾਨ ਨੂੰ ਜ਼ਿੰਦਾ ਰੱਖਣ ਵਾਸਤੇ ਰੱਬ ਨੇ ਜਿਹੜਾ ਕਿਰਦਾਰ ਇਹਨਾਂ ਨੂੰ ਸੌਂਪਿਆ ਨਾ, ਉਹ ਮੈਨੂੰ ਉਮੀਦ ਹੈ ਕਿ ਅਗਰ ਨਵੀਂ ਪੌਦ ਜਿਹੜੀ ਹੈ ਨਾ, ਜੀ 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 ਉਹਦੇ ਵਿੱਚ ਪੰਜਾਬੀ ਦੁਬਾਰਾ ਜ਼ਿੰਦਾ ਹੋਵੇਗੀ ਇਨਸ਼ਾਅੱਲਾ। ਕੁਝ ਬੱਚੇ ਉੱਠਣਗੇ ਕਿ ਜਿਹੜੇ ਬੀੜਾ ਚੁੰਮ ਲੈਣਗੇ, ਅਸੀਂ ਵੀ ਇਹਦੇ ਤੇ ਕੰਮ ਕਰਨਾ ਵਾ, ਜੀ 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 ਉਹ ਕੰਮ ਕਰਨਗੇ ਤਾਂ ਸਾਡੀ ਪੰਜਾਬੀ ਜਿਹੜੀ ਹੈ ਉਹ ਬਚ ਜਾਏਗੀ। ਮਾਸ਼ਾਅੱਲਾ। ਅੱਜ ਅਗਰ ਟੈਸਟ ਕਰਨ ਨਿਕਲੇ ਨੇ ਬਾਜ਼ਾਰ 'ਚ, ਜੀ 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 ਤੇ ਜੀ ਨਵੀਂ ਪੌਦ ਦੇ ਵਿੱਚ ਉਹ ਪੰਜਾਬੀ ਹੈ ਹੀ ਨਹੀਂ ਹੈ ਹੀ ਨਹੀਂ, ਜਿਹੜੀ ਸਾਡੀ ਪੁਰਾਣੀ ਇੰਜੀ ਪੰਜਾਬੀ। ਇੰਜੀ 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 ਤੇ ਅਸੀਂ ਤੇ ਸ਼ੁਕਰਗੁਜ਼ਾਰ ਹਾਂ ਘੁੰਮਣ ਸਾਹਿਬ ਦੇ ਜੀ ਕਿ ਘੁੰਮਣ ਸਾਹਿਬ ਇੱਕ ਅੱਛਾ ਕੰਮ ਕਰ ਰਹੇ ਨੇ। जज़ाक अल्लाह। मैं एक रबाई पे आगे सुनाना हूँ, मेरे दिल दी बात। काफ कखां दियां कुलियां रैन खलियां हैं, काफ कखां दियां कुलियां रैन खलियां चूने कच हवेलियां ढैंदियां नी। ए काफ कखां दियां कुलियां रैन खलियां चूने कच हवेलियां ढैंदियां नी। वेले औखड़े सौखड़े लंघ जांदे ए गल्लां याद सजन दियां रहिंदियां नी। ਜਦੋਂ ਮੌਤ ਨਮਾਣੀ ਪਾਏ ਫੇਰਾ ਮਹਿੰਦੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੇ। ਮੁਹੰਮਦ ਬੂਟਿਆ ਮਾਪੇ ਉਦੋਂ ਯਾਦ ਆਉਂਦੇ, ਇਹ ਜਦੋਂ ਆਨ ਮੁਸੀਬਤਾਂ ਪੈਂਦੀਆਂ ਨੀ। ਮੈਂ ਕੱਖ ਸਾਂ ਕੱਖਾਂ ਵਿੱਚੋਂ ਬਹੁਤ ਹੌਲਾ, ਤੇਰੇ ਕਰਮ ਸਾਈਆਂ ਮੈਨੂੰ ਲੱਖ ਕੀਤਾ। ਵਾਹ ਵਾਹ। ਲੱਖ ਬਣ ਕੇ ਵੀ ਮੈਂ ਯਾ ਮੌਲਾ ਤੇਰੇ ਵਾਸਤੇ ਕਦੇ ਨਹੀਂ ਕੱਖ ਕੀਤਾ। ਵੱਡਿਆਂ ਜਿਗਰਿਆਂ ਵਾਲਿਆ ਮਿਹਰਬਾਨਾ, ਨਹੀਂ ਤੂੰ ਆਪਣੇ ਕਰਮ ਤੋਂ ਵੱਖ ਕੀਤਾ। ਇੰਜ ਸਰਦਾਰ ਕੋਈ ਕਰਦਾ ਵੇਖਿਆ ਹੀ ਨਹੀਂ, ਜਿਵੇਂ ਤੂੰ ਮਸਕੀਨਾਂ ਦਾ ਪੱਖ ਕੀਤਾ। ਸੁਭਾਨ ਅੱਲਾਹ। ਹੈਂ ਆਂਦਾ ਜੀਮ ਜਿਉਂਦਿਆਂ ਨੂੰ ਕਾਦੇ ਲਈ ਮਾਰਨਾ ਏ। ਵਾਹ ਵਾਹ। ਜੇ ਮੋਏ ਨਹੀਂ ਜਵਾਨ ਜੋਗਾ, ਇਹ ਰਲਿਆਂ ਰੂਹਾਂ ਨੂੰ ਕਾਦੇ ਲਈ ਨਖੇੜਨਾ ਏ। ਜੇ ਵਿਛੜੇ ਨਹੀਂ ਮਲਾਣ ਜੋਗਾ, ਹੱਸਦਿਆਂ ਰੂਹਾਂ ਨੂੰ ਕਾਦੇ ਲਈ ਰਵਾਵਣਾ ਏ।
ਜੇ ਰੋਂਦੇ ਨਹੀਂ ਹਸਾਨ ਜੋਗਾ ਬਾਬਾ ਬਿਧੀ ਚੰਦਾ ਬਦੀਆਂ ਬੰਦ ਕਰ ਦੇ ਜੇ ਕਰ ਨੇਕੀਆਂ ਨਹੀਂ ਤੂੰ ਕਮਾਨ ਜੋਗਾ ਆਂਦਾ ਅੱਲਾ ਫਸਮਾਨ ਵੱਲ ਤੂੰ ਪਿਆ ਵੇਖੀ ਵੇਖੀ ਪੈਰ ਜ਼ਮੀਨ ਤੇ ਤੂੰ ਧਰੇ ਹੋਏ ਨੇ ਸੋਹਣੇ ਵੇਖ ਪਰ ਸੋਹਣਿਆ ਵੇਖੇ ਵੀ ਕਈ ਕੋਜੜੇ ਵੀ ਬੜੇ ਖਰੇ ਹੋਏ ਬੜੇ ਖਰੇ ਹੋਏ ਸੁਖੀ ਵੇਖ ਪਰ ਦੁੱਖ ਦਾ ਸਮਝ ਨੁਕਤਾ ਸੁਖੀ ਉਹ ਜਿੰਨਾ ਦੁਖੜੇ ਜਰੇ ਹੋਏ ਨੇ ਅੱਜ ਉਹਨਾਂ ਦਾ ਨਾਂ ਹੀ ਕਸੂਰ ਮੰਦਾ ਜਿਹੜੇ ਯਾਰ ਦੇ ਨਾਂ ਤੇ ਮਰੇ ਹੋਏ ਨੇ ਅੱਜ ਉਹਨਾਂ ਦਾ ਨਾਂ ਹੀ ਕਸੂਰ ਮੰਦਾ ਜਿਹੜੇ ਯਾਰ ਦੇ ਨਾਂ ਤੇ ਮਰੇ ਹੋਏ ਨੇ शेर ते बड़े सारे ने पर हो गया और जो अल्लाह की राह पर मरते हैं उन्हें मुर्दा मत कहो ओ जिंदा लो चलो जी लो 1 मिनट खत्म कर ਲਈ ਬਵੋ ਹੋ ਬਣਾਣੇ ਲਓ ਜੀ ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਆਪਣਾ ਬੜਾ ਸਾਰਾ ਖਿਆਲ ਰੱਖਿਓ ਅੱਲਾ ਸੋਹਣੇ ਦੇ ਵਾਲੇ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ